ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਹਰਜੋਤ ਸਿੰਘ ਜੀ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 11 ਤਰੀਕ ਆ, ਦਿਨ ਮੰਗਲਵਾਰ ਆ, ਅਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ, ਨੰਬਰ 408-272-2500 4082722500। ਗੁਰਦੀਪ ਸਿੰਘ ਵਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਅਮਰਜੀਤ ਸਿੰਘ ਫਰੈਜ਼ਨੋ, ਗੁਰਚਰਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ, ਕਾਲ 4159090503। ਗੁਰਿੰਦਰ ਸਿੰਘ ਆਇਓਵਾ, ਟਰਾਈਐਸ ਟਰੱਕਿੰਗ ਫਰੈਜ਼ਨੋ, ਸੋਲੋ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸੈਨੋਜ਼ੇ ਸਿਟੀ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ, ਕਹਿੰਦੇ ਵੀ ਉਹ ਇੱਕ ਲਾਅ ਪਾਸ ਕਰਨ ਜਾ ਰਹੀ ਆ, ਜਿਹਦੇ ਮੁਤਾਬਕ ਅਨਡਾਕੂਮੈਂਟਡ ਇਮੀਗ੍ਰੈਂਟਸ ਵੀ ਵੋਟ ਪਾ ਸਕਣਗੇ। 2 ਲੱਖ ਦੇ ਕਰੀਬ ਅਨਡਾਕੂਮੈਂਟਡ ਇਮੀਗ੍ਰੈਂਟਸ ਰਹਿੰਦੇ ਆ, ਕਹਿੰਦੇ ਸੈਨੋਜ਼ੇ ਏਰੀਏ ਦੇ ਵਿੱਚ। ਅਤੇ ਇੱਥੇ ਦੀ ਸਿਟੀ ਕੌਂਸਲ ਮੈਂਬਰ ਵੂਮਨ ਮਾਗਡਾਲੇਨਾ ਕਰਾਸਕੋ, ਉਸਨੇ ਇਹ ਕਿਹਾ ਵੀ ਆਪਣੇ ਜਿਹੜੇ ਨਾਨ ਸਿਟੀਜ਼ਨ ਕਮਿਊਨਿਟੀ ਹੈਗੀ ਆ, ਉਹਨਾਂ ਨੂੰ ਅਸੀਂ ਸਪਰੈਸ ਨਹੀਂ ਕਰਨਾ ਚਾਹੁੰਦੇ ਅਤੇ ਉਹਨਾਂ ਦੇ ਵਿਊ ਵੀ ਆਪਾਂ ਸੁਣਾਂਗੇ ਲੋਕਲ ਇਲੈਕਸ਼ਨ 'ਚ। ਨਿਊਯਾਰਕ ਸਿਟੀ ਨੇ ਵੀ ਇੱਦਾਂ ਦਾ ਇੱਕ ਆਰਡੀਨੈਂਸ ਪਿਛਲੇ ਹਫ਼ਤੇ ਪਾਸ ਕੀਤਾ ਸੀ, ਜਿੱਥੇ ਕਿ 8 ਲੱਖ ਦੇ ਕਰੀਬ ਨਾਨ ਸਿਟੀਜ਼ਨ ਅਤੇ ਹੋਰ ਡਰੀਮਰਜ਼ ਰਹਿੰਦੇ ਹੈਗੇ ਆ। ਸੈਨ ਫਰਾਂਸਿਸਕੋ ਦੇ ਵਿੱਚ ਮੇਜਰ ਇੱਕ ਪਾਸ ਹੋਇਆ ਸੀ ਸੰਨ 2016 'ਚ, ਜਿਹਦੇ ਮੁਤਾਬਕ ਨਾਨ ਸਿਟੀਜ਼ਨ ਪੇਰੈਂਟਸ ਆਪਣੇ ਸਕੂਲ ਬੋਰਡਸ ਦੇ ਇਲੈਕਸ਼ਨ ਦੇ ਵਿੱਚ ਵੋਟ ਪਾ ਸਕਦੇ ਆ, ਜਿੱਥੇ ਕਿ ਉਹਨਾਂ ਦੇ ਬੱਚੇ ਪੜ੍ਹਨ ਜਾਂਦੇ ਆ। ਜੀ, ਉਹਨਾਂ ਨੇ ਕਿਹਾ ਵੀ ਇਹ ਕੋਈ ਨਵਾਂ ਆਈਡੀਆ ਨਹੀਂ ਹੈ, ਇਹ ਇੱਕ ਨੋਵਲ ਆਈਡੀਆ ਹੈਗਾ ਆ, ਪਰ ਕੀ ਵਾਕਿਆ ਹੀ ਇਸ ਚੀਜ਼ ਦੇ ਵਿੱਚ ਇਹ ਮੌਕਾ ਮਿਲ ਸਕੂਗਾ? ਇੱਕ ਵੱਡੀ ਜਿਹੜੀ ਬਹਿਸ ਦਾ ਮੁੱਦਾ ਜਿਹੜਾ ਉਹ ਬਣੂਗਾ। ਇਹ ਆਪਣੇ ਵੱਲੋਂ ਕਹਿ ਰਹੇ ਆ ਵੀ ਇਹ ਵੀ ਕਮਿਊਨਿਟੀ ਜਿਹੜੀ ਕੰਮ ਕਰਦੀ ਆ, ਟੈਕਸ ਵੀ ਪੇ ਕਰਦੀ ਆ, ਕਮਿਊਨਿਟੀ ਕੰਟਰੀਬਿਊਟ ਕਰਦੀ ਇਕੋਨਮੀ ਦੇ ਵਿੱਚ। ਸੋ ਇਹਨਾਂ ਨੂੰ ਲੋਕਲ ਪਾਲਿਸੀਜ਼ ਦੇ ਵਿੱਚ ਜਿਹੜਾ ਆ ਉਹ ਹੱਕ ਹੋਣਾ ਚਾਹੀਦਾ। ਸੋ ਵੇਅਰ ਡਜ਼ ਇਟ ਸਟਾਪ, ਵੇਅਰ ਡਜ਼ ਇਟ ਸਟਾਰਟ? ਇਹ ਇੱਕ ਹੁਣ ਵੱਡਾ ਜਿਹੜਾ ਹਰਜੋਤ ਸਿੰਘ ਜੀ ਬਹਿਸ ਦਾ ਮੁੱਦਾ ਡੈਫੀਨੇਟਲੀ ਬਣਨ ਜਾ ਰਿਹਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਗਵਰਨਰ ਗੈਵਿਨ ਨਿਊਸਮ ਅੱਜ ਕਰਨ ਕਾਊਂਟੀ ਦੇ ਵਿੱਚ ਸੀਗੇ, ਜਿੱਥੇ ਕੈਲੀਫੋਰਨੀਆ ਦੇ ਜਿਹੜੇ ਬਜਟ ਪ੍ਰਪੋਜ਼ਲ, ਜਿਸ ਦੇ ਵਿੱਚ ਅਨਡਾਕੂਮੈਂਟਡ ਜਿਹੜੇ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਆ, ਉਹਨਾਂ ਨੂੰ ਹੈਲਥ ਕਵਰੇਜ ਦੀ ਉਹਨਾਂ ਨੇ ਗੱਲ ਕੀਤੀ ਆ। ਸੋ ਸਿੰਗਲ ਪੇਅਰ ਸਿਸਟਮ ਦੀ ਇੱਥੇ ਜਿਹੜੀ ਚਰਚਾ ਆ ਦੁਬਾਰਾ ਮੁੜ ਤੋਂ ਉਹ ਸ਼ੁਰੂ ਹੋਈ ਆ। ਕੈਲੀਫੋਰਨੀਆ ਦੇ ਇਹ ਗਵਰਨਰ ਨਿਊਸਮ ਦੇ ਇਸ ਪਲਾਨ ਦੇ ਤਹਿਤ ਐਡੀਸ਼ਨਲ 7,64,000 ਜਿਹੜੇ ਅਨਡਾਕੂਮੈਂਟਡ ਕੈਲੀਫੋਰਨੀਅਨਸ ਇੱਥੇ ਰਹਿੰਦੇ ਆ, ਉਹਨਾਂ ਨੂੰ ਇਹ ਕਵਰੇਜ ਐਕਸਪੈਂਡ ਕੀਤੀ ਜਾ ਸਕਦੀ ਆ ਇਸ ਬਜਟ ਪ੍ਰਪੋਜ਼ਲ ਦੇ ਤਹਿਤ, ਜਿਸ ਦੇ ਵਿੱਚ $2.2 ਬਿਲੀਅਨ ਜਿਹੜਾ ਉਹ ਖਰਚਣ ਜਾ ਰਿਹਾ। ਕਹਿੰਦੇ ਇਸ ਬਜਟ ਪ੍ਰਪੋਜ਼ਲ 'ਚ $1.7 ਬਿਲੀਅਨ ਹੈਲਥ ਇਨਫਰਾਸਟਰਕਚਰ ਤੇ ਸਪੋਰਟ ਜਿਹੜੇ ਫਰੰਟ ਲਾਈਨ ਵਰਕਰਸ ਆ ਉਹਨਾਂ ਦੇ ਲਈ ਵੀ ਖਰਚਣ ਦੀ ਗੱਲ ਕੀਤੀ ਜਾ ਰਹੀ ਆ। ਸੋ ਗਵਰਨਰ ਨਿਊਸਮ ਕਹਿੰਦੇ ਵੀ ਥਾਂ ਦੇ ਉੱਤੇ ਜਾ ਕੇ ਜਿਹੜਾ ਯੂਨੀਵਰਸਲ ਹੈਲਥ ਕੇਅਰ ਸਿੰਗਲ ਪੇਅਰ ਸਿਸਟਮ ਆ, ਉਸ ਨੂੰ ਕੈਲੀਫੋਰਨੀਆ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਜਾਂ ਉਸ ਪਾਲਿਸੀ ਨੂੰ ਲੋਕਾਂ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਹੁਣ ਕਰਨਗੇ। ਜੀ, ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚ ਸਮੈਸ਼ ਐਂਡ ਗ੍ਰੈਬ ਦੇ ਅੰਡਰ 9 ਦੇ ਕਰੀਬ ਕਹਿੰਦੇ ਲੁਟੇਰੇ ਉਹ ਇਕੱਠੇ ਹੋ ਕੇ ਆਪਣੇ ਵੱਡੇ ਹਥੌੜੇ ਅਤੇ ਕਿਰਪਾਨਾਂ ਲੈ ਕੇ ਉਹਨਾਂ ਨੇ ਇੱਕ ਜਿਊਲਰੀ ਸਟੋਰ ਸੈਨੋਜ਼ੇ ਦੇ ਵਿੱਚ ਪਲੈਸੀਟਾ ਟ੍ਰੋਪੀਕਾਨਾ ਸ਼ਾਪਿੰਗ ਸੈਂਟਰ ਦੇ ਵਿੱਚ ਜਿਹੜਾ ਸੀ, ਉਹਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਅਤੇ ਜਿਹੜੇ ਕਸਟਮਰ ਸੀ ਉਹ ਵੀ ਬਹੁਤ ਡਰ ਗਏ
ਤੇ ਉਹਨਾਂ ਨੂੰ ਵੀ ਉਹਨਾਂ ਨੇ ਗਾਲਾਂ-ਗੂਲਾਂ ਕੱਢੀਆਂ ਵੀ ਥੱਲੇ ਲੰਮੇ ਪੈ ਜਾਓ ਤੇ ਕੋਈ ਕਿਸੇ ਤਰ੍ਹਾਂ ਵੀ ਜਿਹੜਾ ਸਾਡੇ ਰਸਤੇ ਦੇ ਵਿੱਚ ਨਾ ਆਵੇ। ਸੋ ਕਹਿੰਦੇ ਭਈ $60,000 ਦੀ ਜੁਐਲਰੀ ਉਹਨਾਂ ਨੇ ਸਨੈਚ ਕੀਤੀ ਹੈਗੀ ਆ ਤੇ ਇਹ ਕਈਆਂ ਦੇ ਮੁਤਾਬਕ ਕਹਿੰਦੇ $1,00,000 ਤੱਕ ਦੀ ਵੀ ਹੋ ਸਕਦੀ ਹੈਗੀ ਆ। ਸੋ ਹੁਣ ਇਹ ਨਿਊਜ਼ ਪੂਰੇ USA ਦੇ ਵਿੱਚ ਵੱਖ-ਵੱਖ ਨਿਊਜ਼ਪੇਪਰਾਂ 'ਚ ਘੁੰਮ ਰਹੀ ਆ। ਸੀਨੀਅਰ ਰਿਪਬਲਿਕਨ ਲੀਡਰਸ ਆ ਉਹਨਾਂ ਨੇ ਜਿਹੜੇ ਸੈਨੇਟਰ ਮਾਈਕ ਰਾਉਂਡਸ ਆ ਉਸ ਦੀ ਇੱਕ ਪਿੱਠ ਦੇ ਉੱਤੇ ਆ ਕੇ ਜਿਹੜੇ ਉਹ ਖੜੇ ਨੇ, ਖਾਸ ਕਰਕੇ ਜਦੋਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਉਹਨਾਂ ਨੂੰ ਹਮਲਾ ਜਿਹੜਾ ਉਹ ਝੱਲਣਾ ਪੈ ਰਿਹਾ ਆ। ਬੀਤੇ ਦਿਨਾਂ ਦੇ ਵਿੱਚ ਸੈਨੇਟਰ ਮਾਈਕ ਰਾਉਂਡਸ ਉਹਨਾਂ ਨੇ ਇਸ ਚੀਜ਼ ਨੂੰ ਅਕਨੌਲੇਜ ਕੀਤਾ, ਮੰਨਿਆ ਵੀ 2020 ਦੀ ਇਲੈਕਸ਼ਨ ਦੇ ਵਿੱਚ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹੀ ਜਿੱਤੇ ਆ, ਕੋਈ ਹੇਰਾਫੇਰੀ 2020 ਇਲੈਕਸ਼ਨ 'ਚ ਨਹੀਂ ਹੋਈ। ਜਿਸ ਤੋਂ ਬਾਅਦ ਦੇ ਵਿੱਚ ਟਰੰਪ ਹੁਣਾਂ ਨੇ ਉਹਨਾਂ ਦੇ ਉੱਤੇ ਜਿਹੜਾ ਆ ਉਹ ਕਾਫੀ ਹਮਲਾ ਆਪਣੇ ਬਿਆਨ ਦੇ ਜ਼ਰੀਏ ਕੀਤਾ ਸੀ। ਅੱਜ ਸੈਨੇਟ ਦੇ ਮਾਈਨੋਰਟੀ ਲੀਡਰ ਮਿਚ ਮਕੋਨਲ ਉਹਨਾਂ ਨੇ ਗੱਲਬਾਤ CNN ਨਾਲ ਕਰਦੇ ਹੋਏ ਆਖਿਆ, ਕਹਿੰਦੇ ਵੀ ਆਈ ਐਗਰੀ ਵਿਦ ਹਿਮ, ਜਿਹੜੇ ਸੈਨੇਟਰ ਰਾਉਂਡਸ ਨੇ ਜੋ ਆਖਿਆ ਇਸ ਤੋਂ ਪਹਿਲਾਂ ਬਿਆਨ ਦਿੱਤਾ ਆ ਉਹ ਬਿਲਕੁਲ ਸੱਚ ਸੀਗਾ। 2020 ਦੀਆਂ ਜਿਹੜੀਆਂ ਇਲੈਕਸ਼ਨਸ ਦੇ ਬਾਬਤ ਜੋ ਕੁਝ ਵੀ ਇਹ ਵਾਪਰਿਆ ਹੈਗਾ, ਕਹਿੰਦੇ ਵੀ ਇਹ ਹੁਣ ਲਗਾਤਾਰ ਕੁਛ ਕੁ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਜਿਹੜੀ ਸੀਨੀਅਰ ਲੀਡਰਸ਼ਿਪ ਖਾਸ ਕਰਕੇ ਰਿਪਬਲਿਕਨ ਪਾਰਟੀ ਦੇ ਵਿੱਚ ਹੈਗੀ ਆ, ਉਹ ਜਿਹੜੀ ਟਰੰਪ ਹੁਣਾਂ ਦੀ ਜਿਹੜੀ ਓਬਸੈਸ਼ਨ ਹੈਗੀ 2020 ਦੀ ਇਲੈਕਸ਼ਨ ਜਿਹੜੀ ਉਹ ਬੁਰੀ ਤਰ੍ਹਾਂ ਕਹਿੰਦੇ ਆ ਵੀ ਜਿਹੜੇ ਦੂਜੀ ਪਾਰਟੀ ਵਾਲੇ ਤੇ ਕਹਿੰਦੇ ਵੀ ਬੁਰੀ ਤਰ੍ਹਾਂ ਜਿਹੜੀ ਉਹ ਹਾਰ ਗਏ ਸੀਗੇ, ਵੀ ਉਸ ਦੇ ਹੱਕ ਦੇ ਵਿੱਚ ਜਿਹੜੇ ਉਹ ਆ ਰਹੇ ਆ ਤੇ ਟਰੰਪ ਹੁਣਾਂ ਦੇ ਖਿਲਾਫ ਆ ਰਹੇ ਆ। ਸੋ ਹੁਣ ਦੇਖੋ 2022 ਦੇ ਵਿੱਚ ਇਸ ਸਾਲ ਦੀਆਂ ਇਲੈਕਸ਼ਨ 'ਚ ਮਿਡ ਟਰਮ 'ਚ ਕੀ ਬਣਦਾ, ਰਿਪਬਲਿਕਨ ਪਾਰਟੀ ਕਿੰਨੀਆਂ ਸੀਟਾਂ ਜਿਹੜੀਆਂ ਉਹ ਗੇਨ ਕਰਨ ਦੀ ਕੋਸ਼ਿਸ਼ ਉਹਨਾਂ ਦੀ ਰਹਿੰਦੀ ਆ ਤੇ 2024 'ਚ ਕੀ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਟਰੰਪ ਦੁਬਾਰਾ ਆ ਸਕਣਗੇ, ਉਹ ਆਪਣਾ ਜਿਹੜਾ ਆ ਜੋ ਦੁਬਾਰਾ ਟਰਾਈ ਕਰਦੇ ਆ ਕਿ ਨਹੀਂ। ਸੋ ਕਹਿੰਦੇ ਵੀ ਟਰੰਪ ਹੁਣਾਂ ਦੀ ਅਜੇ ਵੀ ਜਿਹੜੀ ਕਾਫੀ ਜ਼ਿਆਦਾ ਪਕੜ ਰਿਪਬਲਿਕਨ ਪਾਰਟੀ ਦੇ ਉੱਤੇ ਉਹਨਾਂ ਦੇ ਬੇਸ ਦੇ ਜ਼ਰੀਏ ਬਣੀ ਪਈ ਹੈਗੀ ਆ। ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਦੇ ਵਿੱਚ ਇੱਕ ਡੈਮੋਕ੍ਰੇਟ ਸਟੇਟ ਅਸੈਂਬਲੀਮੈਨ ਜਿਮ ਕੂਪਰ ਜਿਹੜੇ ਕਿ ਐਲ ਗਰੁੱਪ ਤੋਂ ਆ, ਉਹਨਾਂ ਨੇ ਬਿੱਲ ਲੈ ਕੇ ਆਂਦਾ ਜਿਹਦੇ ਮੁਤਾਬਕ ਹੇਟ ਕ੍ਰਾਈਮ ਨੂੰ ਵਾਇਲੈਂਟ ਫੈਲਨੀ ਦੇ ਅੰਡਰ ਗਿਣਿਆ ਜਾਣਾ ਸੀ। ਪਰ ਇਸ ਕਮੇਟੀ ਦੇ ਵਿੱਚ ਇਹ ਬਿੱਲ ਪਾਸ ਨਹੀਂ ਹੋ ਸਕਿਆ। ਇੱਥੇ ਜਿਹੜੀਆਂ ਵੋਟਾਂ 2 ਹੱਕ ਦੇ ਵਿੱਚ ਪਈਆਂ ਤੇ 5 ਜਿਹੜੀਆਂ ਉਹ ਅਗੇਂਸਟ ਪਈਆਂ ਹੈਗੀਆਂ। ਹੇਟ ਕ੍ਰਾਈਮ ਸਾਰਿਆਂ ਨੂੰ ਪਤਾ ਇਕੱਲਾ USA ਨਹੀਂ, ਕੈਲੀਫੋਰਨੀਆ 'ਚ ਵੀ ਖਾਸ ਕਰਕੇ ਏਸ਼ੀਅਨ ਮੂਲ ਦੇ ਲੋਕ ਜਿਨ੍ਹਾਂ 'ਚ ਆਪਣੇ ਪੰਜਾਬੀ ਵੀ ਆਉਂਦੇ, ਚਾਈਨੀਜ਼ ਵੀ ਆਉਂਦੇ, ਹੋਰ ਬਹੁਤ ਬਹੁਤ ਜ਼ਿਆਦਾ ਵਧਿਆ ਹੋਇਆ ਆ। ਆਪਾਂ ਪਿਛਲਿਆਂ ਮਹੀਨਿਆਂ ਦੇ ਵਿੱਚ ਦੇਖੀਆਂ ਸੀਆਂ ਕਿੰਨੀਆਂ ਜ਼ਿਆਦਾ ਇੰਸੀਡੈਂਟ ਹੋਈਆਂ ਸੀਆਂ। ਸੋ ਇਹਦੇ ਉੱਤੇ ਕੋਈ ਹੀਅਰਿੰਗ ਵੀ ਨਹੀਂ ਹੋਣੀ। ਸੋ ਇਹ ਬਿੱਲ ਉੱਥੇ ਜਾ ਕੇ ਫੇਲ ਹੋ ਗਿਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਪਾਂ ਦੇਖ ਰਹੇ ਸੀਗੇ ਵੀ ਜਿਹੜੀ ਰੂਸ ਦੇ ਜਿਹੜੇ ਟਰੂਪਸ ਆ ਉਹ ਕਜ਼ਾਕਿਸਤਾਨ ਦੇ ਵਿੱਚ ਸੱਦੇ ਸੀਗੇ। ਕਜ਼ਾਕਿਸਤਾਨ ਦੇ ਵਿੱਚ ਜਿਹੜੀ ਉੱਥੇ ਅਨਰੈਸਟ ਚੱਲ ਰਹੀ ਸੀ, ਉੱਥੋਂ ਦੀ ਪ੍ਰਸ਼ਾਸਨ ਦੇ ਖਿਲਾਫ ਲੋਕਾਂ ਨੇ ਜਿਹੜਾ ਆ ਬਗਾਵਤ ਕੀਤੀ ਹੋਈ ਸੀ। ਹੁਣ ਕਹਿੰਦੇ ਵੀ ਰੂਸੀ ਟਰੂਪਸ ਵਾਪਸ ਜਿਹੜੇ ਉੱਥੋਂ ਜਾਣਗੇ 48 ਘੰਟਿਆਂ ਦੇ ਵਿੱਚ। ਉਹ ਕਜ਼ਾਕਿਸਤਾਨ ਦੇ ਰਾਸ਼ਟਰਪਤੀ ਨੇ ਬਗੈਰ ਕਿਸੇ ਵਾਰਨਿੰਗ ਤੋਂ ਜਿਹੜੇ ਪ੍ਰੋਟੈਸਟ ਕਰ ਰਹੇ ਲੋਕ ਆ ਉਹਨਾਂ ਉੱਤੇ ਗੋਲੀ ਚਲਾਉਣ ਦੇ ਹੁਕਮ ਉੱਥੋਂ ਦੀ ਆਰਮੀ ਨੂੰ ਦੇ ਦਿੱਤੇ ਸੀਗੇ ਵੀ ਉਹਨਾਂ ਨੇ ਕਿਹਾ ਵੀ ਇਸ ਪੂਰੀ ਜਿਹੜੇ ਪ੍ਰੋਟੈਸਟ ਦੇ ਦੌਰਾਨ ਹੁਣ ਤੱਕ 164 ਲੋਕ ਜਿਹੜੇ ਉੱਥੇ ਮਾਰੇ ਜਾ ਚੁੱਕੇ ਆ ਤੇ 8000 ਤੋਂ ਵੱਧ ਗ੍ਰਿਫਤਾਰ ਕੀਤੇ ਆ। ਤੇ ਉੱਥੇ ਦਾ ਪ੍ਰੈਜ਼ੀਡੈਂਟ ਕਹਿੰਦਾ ਆ ਵੀ ਹੁਣ ਜਿਹੜੇ ਇਹਨਾਂ ਦੇ ਆਉਣ ਦੇ ਨਾਲ, ਰੂਸੀ ਟਰੂਪਸ ਆਉਣ ਦੇ ਨਾਲ ਉੱਥੇ ਸ਼ਾਂਤੀ ਬਣੀ ਆ। ਸੋ ਇਸ ਲਈ ਇਹ ਹੁਣ ਆਉਣ ਵਾਲੇ 48 ਘੰਟਿਆਂ ਦੇ ਵਿੱਚ ਜਾਣੇ ਵਾਪਸ ਸ਼ੁਰੂ ਹੋ ਜਾਣਗੇ। ਜੀ, ਅਗਲੀ ਖਬਰ ਸੈਂਟਾ ਕਲਾਰਾ ਕਾਉਂਟੀ ਤੋਂ ਆ ਰਹੀ ਹੈ, ਜਿੱਥੇ ਕਿ ਸੈਂਟਾ ਕਲਾਰਾ ਕਾਉਂਟੀ ਹੁਣ ਉਸ ਆਪਣੇ ਸਟਾਂਸ ਤੋਂ ਪਿੱਛੇ ਹਟਦੀ ਜਾ ਰਹੀ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਹੈਲਥ ਕੇਅਰ ਵਰਕਰਸ ਤੇ ਹੋਰ ਹਾਈ ਰਿਸਕ ਸੈਟਿੰਗਸ ਦੇ ਵਿੱਚ ਫੁੱਲੀ ਵੈਕਸੀਨੇਟਡ ਹੋਣੇ ਚਾਹੀਦੇ ਆ। ਕਿਉਂਕਿ ਹੁਣ ਹਸਪਤਾਲਾਂ ਦੇ ਵਿੱਚ ਹੈਲਥ ਕੇਅਰ ਵਰਕਰਸ ਚਾਹੇ ਉਹ LVN CN ਰਜਿਸਟਰਡ ਨਰਸਿਸ ਜਾਂ ਡਾਕਟਰਸ ਹੈਗੇ, ਉਹਨਾਂ ਦੀ ਘਾਟ ਬਹੁਤ ਆ। ਸੋ ਉਹਦੇ ਤੋਂ ਹੁਣ ਉਹ ਪਿੱਛੇ ਹਟ ਰਹੇ ਆ ਵੀ ਜੇ ਨਹੀਂ ਵੀ ਬੂਸਟਰ ਟੀਕਾ ਲਵਾਇਆ ਤਾਂ ਵੀ ਉਹਨਾਂ ਨੂੰ ਅਲਾਓ ਕੀਤਾ ਜਾਵੇ, ਪਰ ਹਰ 2 ਹਫ਼ਤਿਆਂ ਬਾਅਦ ਉਹਨਾਂ ਦਾ ਟੈਸਟਿੰਗ ਹੋਵੇ। ਕੈਲੀਫੋਰਨੀਆ ਟੈਕ ਦੇ ਨਾਲ ਕਹਿੰਦੇ 16 ਅਜਿਹੀਆਂ ਯੂਨੀਵਰਸਿਟੀਜ਼ ਰਹੀਆਂ ਹੈ ਕੈਲੀਫੋਰਨੀਆ 'ਚ, ਜਿਨ੍ਹਾਂ ਦੇ ਉੱਤੇ ਸਟੂਡੈਂਟਸ ਦੇ ਨਾਲ ਇੱਕ ਹਿਸਾਬ ਦੇ ਨਾਲ ਧੋਖਾ ਕਮਾਉਣ ਦੇ ਜਿਹੜੀ ਗੱਲਾਂ ਆਖੀਆਂ ਜਾ ਰਹੀਆਂ। ਕਹਿੰਦੇ ਵੀ ਬਹੁਤ ਸਾਰੇ ਸਟੂਡੈਂਟਸ ਨੂੰ ਫਾਈਨੈਂਸ਼ੀਅਲ ਏਡ ਤੋਂ ਇਹਨਾਂ ਯੂਨੀਵਰਸਿਟੀਆਂ ਨੇ
ਇੱਕ ਚਾਲ ਦੇ ਤਹਿਤ ਕਹਿ ਲਓ ਜਾਂ ਉਹਨਾਂ ਨੂੰ ਗੁੰਮਰਾਹ ਕਰਕੇ ਫਾਈਨੈਂਸ਼ੀਅਲ ਏਡ ਤੋਂ ਲਾਂਭੇ ਕਰੀ ਰੱਖਿਆ। ਨਵੇਂ ਲਾਸੂਟ ਦੇ ਵਿੱਚ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਈਆਂ ਆ। ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ 16 ਅਜਿਹੀਆਂ ਯੂਨੀਵਰਸਿਟੀਜ਼ ਦੇ ਵਿੱਚ ਸ਼ਾਮਲ ਹੈਗੀ ਆ। ਇਲੀਨੋਇਸ ਫੈਡਰਲ ਕੋਰਟ ਦੇ ਵਿੱਚ 5 ਜਿਹੜੇ ਸਾਬਕਾ ਵਿਦਿਆਰਥੀ ਆ ਉਹਨਾਂ ਨੇ ਇੱਕ ਕਲਾਸ ਐਕਸ਼ਨ ਲਾਸੂਟ ਆ ਉਹ ਦਰਜ ਕੀਤਾ ਆ। ਕਹਿੰਦੇ ਵੀ ਇਹਨਾਂ ਸਕੂਲਾਂ ਨੇ ਜਾਣਬੁੱਝ ਕੇ ਅਜਿਹੀਆਂ ਸਕੀਮਸ ਦੇ ਵਿੱਚ ਪਾਰਟਿਸਿਪੇਟ ਕੀਤਾ ਜਿਸ ਦੇ ਵਿੱਚ ਪ੍ਰਾਈਸ ਫਿਕਸਿੰਗ ਸਕੀਮ ਸੀਗੀ, ਜਿਸ ਦੇ ਨਾਲ ਫਾਈਨੈਂਸ਼ੀਅਲ ਏਡ ਅਵਾਰਡਸ ਕਿਸ ਹਿਸਾਬ ਦੇ ਨਾਲ ਸਟੂਡੈਂਟਸ ਲਈ ਕੈਲਕੂਲੇਟ ਕੀਤੇ ਜਾਂਦੇ ਆ। ਸੋ ਕਹਿੰਦੇ ਵੀ ਇਦਾਂ ਕਰਕੇ ਇਹਨਾਂ ਨੇ ਬਹੁਤ ਸਾਰੇ ਐਲੀਜੀਬਲ ਸਟੂਡੈਂਟਸ ਨੂੰ ਵੀ ਫਾਈਨੈਂਸ਼ੀਅਲ ਏਡ ਤੋਂ ਲਾਂਭੇ ਜਿਹੜਾ ਉਹ ਰੱਖਿਆ ਆ। ਕੈਲਟੈਕ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਵੀ ਅਸੀਂ ਇਸ ਲਾਸੂਟ ਨੂੰ ਰਿਵਿਊ ਕਰ ਰਹੇ ਹਾਂ ਤੇ ਹਾਲ ਦੀ ਘੜੀ ਕੋਈ ਇਸ ਦੇ ਉੱਤੇ ਕੌਨਫੀਡੈਂਸ ਹਾਲ ਦੀ ਘੜੀ ਕੋਈ ਕਮੈਂਟ ਨਹੀਂ ਕਰਾਂਗੇ, ਪਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀਆਂ ਪ੍ਰੈਕਟਿਸਿਸ ਫਾਈਨੈਂਸ਼ੀਅਲ ਏਡ ਦੇ ਲਈ ਵਰਤਦੇ ਹਾਂ ਅਸੀਂ ਉਹਨਾਂ ਦੇ ਉੱਤੇ ਸਾਨੂੰ ਪੂਰਾ ਭਰੋਸਾ ਤੇ ਵਿਸ਼ਵਾਸ ਆ। ਕੈਲੀਫੋਰਨੀਆ ਨੇ ਹੁਣ ਹੋਰ ਵੀ ਸੌਖਾ ਕਰ ਦਿੱਤਾ ਹੈ ਵੀ ਟੀਚਰਸ ਨੂੰ ਹਾਇਰ ਕਰਨਾ। ਗਵਰਨਰ ਗੈਬਨ ਨਿਊਸਮ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕਰਨ ਜਾ ਰਹੇ ਆ ਜਿਹਦੇ ਨਾਲ ਸਕੂਲਾਂ ਦੇ ਕੋਲ ਫਲੈਕਸੀਬਿਲਿਟੀ ਹੋਊਗੀ ਸਟਾਫਿੰਗ ਡਿਸੀਜਨ ਦੇ ਵਿੱਚ। ਜਿਹੜੇ ਸਬਸਟੀਟਿਊਟ ਟੀਚਰਸ ਆ ਉਹਨਾਂ ਨੂੰ ਵਾਧੂ ਘੰਟੇ ਦੇਣ ਦੇ ਲਈ, ਤੇ ਇੱਕ ਵਾਰੀ ਫਿਰ ਰੀਹਾਇਰਿੰਗ ਆਫ ਜਿਹੜੇ ਰਿਟਾਇਰਡ ਟੀਚਰਸ ਆ ਉਹਨਾਂ ਦੇ ਲਈ। ਸੋ ਉਹ ਕਹਿੰਦੇ ਵੀ ਇਹ ਸ਼ਾਰਟ ਟਰਮ ਚੈਲੰਜ ਹੈਗਾ, ਇਹਦਾ ਇੱਕੋ ਇੱਕ ਸੋਲੂਸ਼ਨ ਆ। ਸੋ ਲੌਂਗ ਟਰਮ ਇਹਦੇ 'ਤੇ ਅਸੀਂ ਵਰਕਆਊਟ ਕਰ ਰਹੇ ਹੈਗੇ ਆ, ਕਿਉਂਕਿ ਬਹੁਤ ਸਾਰੇ ਟੀਚਰਸ ਦੀ ਜਿਹੜੀ ਆ ਸ਼ਾਰਟੇਜ ਕੈਲੀਫੋਰਨੀਆ 'ਚ ਹੈਗੀ ਆ। ਕੈਲੀਫੋਰਨੀਆ ਟੀਚਰ ਐਸੋਸੀਏਸ਼ਨ ਜਿਹੜੀ ਕਿ 3 ਲੱਖ ਟੀਚਰਸ ਨੂੰ ਸਟੇਟ ਵਾਈ ਰਿਪਰੈਜ਼ੈਂਟ ਕਰਦੀ ਆ, ਉਹਨਾਂ ਨੇ ਗਵਰਨਰ ਦੇ ਇਸ ਆਰਡਰ 'ਤੇ ਕਿਸੇ ਤਰ੍ਹਾਂ ਦੀ ਵੀ ਆਪਣੀ ਟਿੱਪਣੀ ਨਹੀਂ ਦਿੱਤੀ ਹੈਗੀ। ਤੇ ਜੀ ਮਿਲੀਅਨਸ ਆਫ ਕਿਡਸ ਉਹਨਾਂ ਪਰਿਵਾਰਾਂ ਨੂੰ ਭੇਜੇ ਗਏ ਆ ਜਿਨ੍ਹਾਂ ਦੇ ਬੱਚੇ ਸਕੂਲਾਂ ਦੇ ਵਿੱਚ ਆ, ਤਾਂ ਕਿ ਘਰਾਂ ਦੇ ਵਿੱਚ ਵੀ ਉਹ ਟੈਸਟ ਕਰ ਸਕਣ। ਇਸੇ ਤਰ੍ਹਾਂ ਗਵਰਨਰ ਗੈਬਨ ਨਿਊਸਮ ਨੇ ਕਰਨ ਕਾਉਂਟੀ ਦੇ ਵਿੱਚ ਪਿਛਲੇ ਮੰਗਲਵਾਰ ਨੂੰ ਇਹ ਅਨਾਉਂਸ ਕੀਤਾ ਸੀ ਵੀ ਜਿਹੜੀ ਹੈਲਥ ਕੇਅਰ ਆ ਉਹ ਕੈਲੀਫੋਰਨੀਆ ਦੇ ਵਿੱਚ ਹਰ ਇੱਕ ਨੂੰ ਮਿਲਣੀ ਚਾਹੀਦੀ ਆ, ਰਿਗਾਰਡਲੈਸ ਆਫ ਇਮੀਗ੍ਰੇਸ਼ਨ ਸਟੇਟਸ, ਚਾਹੇ ਉਹ ਲੀਗਲ ਆ ਚਾਹੇ ਉਹ ਅਨਲੀਗਲ ਆ। ਜੀ ਕੈਲੀਫੋਰਨੀਆ ਦੇ ਜਿਹੜੇ ਸਟਿਮੂਲਸ ਚੈੱਕ ਜਿਹੜੀ ਜਿਨ੍ਹਾਂ ਨੂੰ ਗੋਲਡਨ ਸਟੇਟ ਪੇਮੈਂਟਸ ਵੀ ਜਿਹੜਾ ਉਹ ਆਖਿਆ ਜਾ ਰਿਹਾ ਸੀ, ਕਹਿੰਦੇ ਵੀ ਲਾਸਟ ਜਿਹੜਾ ਸੈੱਟ ਆ ਉਸ ਦੀਆਂ ਪੇਮੈਂਟਸ ਦਾ ਉਹ ਹੁਣ ਜਾਵੇਗਾ। ਸੋ ਤਕਰੀਬਨ ਪਿਛਲੇ ਕਈ ਮਹੀਨਿਆਂ ਤੋਂ ਵੱਖ-ਵੱਖ ਜਿਹੜੇ ਕਹਿ ਲਓ ਵੀ ਫੇਜ਼ਸ ਦੇ ਵਿੱਚ ਕੈਲੀਫੋਰਨੀਆ ਫਰੈਂਚਾਈਜ਼ੀ ਟੈਕਸ ਬੋਰਡ ਆ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਲੋਕਾਂ ਨੂੰ ਹੁਣ ਜਿਹੜੀਆਂ ਪੇਮੈਂਟਸ ਆ ਉਹ ਘੱਲੀਆਂ ਸੀ। ਐਫਟੀਬੀ ਦੀ ਜਿਹੜੀ ਵੈਬਸਾਈਟ ਦੇ ਅਨੁਸਾਰ 928 ਤੋਂ ਲੈ ਕੇ 999 ਜਿਹੜੇ ਜ਼ਿਪ ਕੋਡਸ ਜਿਨ੍ਹਾਂ ਦੇ ਐਂਡ ਹੁੰਦੇ ਇਸ ਦੇ ਵਿੱਚ ਉਹਨਾਂ ਨੂੰ ਹੁਣ ਜਿਹੜੀਆਂ ਪੇਮੈਂਟਸ ਆ ਉਹ ਘੱਲੀਆਂ ਜਾਣਗੀਆਂ। ਜਿਹੜੀਆਂ ਗੋਲਡਨ ਸਟੇਟ ਸਟਿਮੂਲਸ ਸੈਕੰਡ ਪੇਮੈਂਟਸ ਜਿਹੜੀਆਂ ਆ ਉਹ $1100 ਤੱਕ ਦੀਆਂ ਜਿਹੜੀਆਂ ਪੇਮੈਂਟਸ ਆ ਅਗਸਤ ਤੋਂ ਬਾਅਦ ਦੇ ਵਿੱਚ ਕੈਲੀਫੋਰਨੀਆ ਨੇ ਇਸ਼ੂ ਕੀਤੀਆਂ ਸੀ, ਜੇ ਕਿਸੇ ਦੀ ਅਰਨਿੰਗ 1 ਤੋਂ ਲੈ ਕੇ $75,000 ਦੇ ਦਰਮਿਆਨ ਸੀਗੀ, ਸੋਸ਼ਲ ਸਿਕਿਉਰਿਟੀ ਜਾਂ ਉਸ ਦਾ ਆਈਟਿਨ ਨੰਬਰ ਸੀਗਾ। ਅਗਲੀ ਖਬਰ ਕੈਲੀਫੋਰਨੀਆ ਦੀ ਜੇਲ੍ਹਾਂ ਦੇ ਸੰਬੰਧ ਦੇ ਵਿੱਚ ਆ। ਓਮੀਕਰੋਨ ਕੈਲੀਫੋਰਨੀਆ ਦੀਆਂ ਜੇਲ੍ਹਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਆ। ਕਹਿੰਦੇ ਪਈ ਈਵਨ ਦੋ 69% ਜਿਹੜੇ ਕੈਦੀ ਆ ਉਹ ਫੁਲੀ ਵੈਕਸੀਨੇਟਡ ਆ, ਪਰ ਸਟਾਫ ਦੇ ਵਿੱਚ ਤਾਂ ਕੈਦੀਆਂ ਦੇ ਵਿੱਚ 212% ਕਰੋਨਾ ਵਾਇਰਸ ਇਨਕਰੀਜ਼ ਹੋਇਆ ਆ ਪਿਛਲੇ ਦਿਨਾਂ ਦੇ ਵਿੱਚ। 3800 ਦੇ ਕਰੀਬ ਐਕਟਿਵ ਕੇਸਿਸ ਹੈਗੇ ਆ, 1 ਦਰਜਨ ਦੇ ਕਰੀਬ ਜਿਹੜੀਆਂ ਫੈਸਿਲਿਟੀਜ਼ ਆ ਉਹਨਾਂ ਦੇ ਵਿੱਚ। 69% ਪ੍ਰਿਜ਼ਨ ਵਰਕਰਸ ਫੁਲੀ ਵੈਕਸੀਨੇਟਡ ਹੈਗੇ ਆ। ਸਟਾਕਟਨ ਦੇ ਵਿੱਚ ਇੱਕ ਕੈਲੀਫੋਰਨੀਆ ਹੈਲਥ ਕੇਅਰ ਫੈਸਿਲਿਟੀ ਹੈਗੀ ਆ, ਜੇਲ੍ਹ ਆ, ਉੱਥੇ ਉਹਨਾਂ ਨੇ ਦੱਸਿਆ ਵੀ 257 ਸਟਾਫ ਮੈਂਬਰ ਉਹਨਾਂ ਦੇ ਕਰੋਨਾ ਵਾਇਰਸ ਤੋਂ ਪੀੜਤ ਹੈਗੇ ਆ। ਜੀ ਅਗਲੀ ਗੱਲ ਕਰਦੇ ਜਾਈਏ, ਜਨਰਲ ਮੋਟਰਸ ਆ ਉਹਨਾਂ ਨੇ ਕੈਲੀਫੋਰਨੀਆ ਦੀ ਜਿਹੜੀ ਵਹੀਕਲ ਐਮਿਸ਼ਨ ਸਟੈਂਡਰਡਸ ਆ ਉਹਨਾਂ ਨੂੰ ਰੈਕੋਗਨਾਈਜ਼ ਕਰ ਲਿਆ ਆ, ਯਾਨੀ ਕਿ ਮੰਨ ਲਿਆ ਆ। ਕਲੀਨ ਏਅਰ ਐਕਟ ਜਿਹੜਾ ਕੈਲੀਫੋਰਨੀਆ ਦੇ ਵਿੱਚ ਆ ਰਿਹਾ ਹੈਗਾ ਆ, ਉਸ ਦੇ ਤਹਿਤ ਜਨਰਲ ਮੋਟਰਸ ਨੇ ਕਿਹਾ ਆ ਵੀ ਉਹ ਆਪਣੀਆਂ ਗੱਡੀਆਂ ਦੇ ਐਮਿਸ਼ਨ ਸਟੈਂਡਰਡਸ ਆ ਉਸ ਦੇ ਅਨੁਸਾਰ ਹੀ ਜਿਹੜੀ ਰੱਖਣਗੇ। ਫੈਡਰਲ ਤੇ ਸਟੇਟ ਲੈਵਲ ਲਾਜ਼ ਨੂੰ ਲੈ ਕੇ ਸਿੰਘ ਜਿਹੜੇ ਆ ਲੰਮੇ ਚਿਰ ਤੋਂ ਫਸੇ ਆ, ਖਾਸ ਕਰਕੇ ਪਿਛਲੇ ਪ੍ਰਸ਼ਾਸਨ ਦੇ ਦੌਰਾਨ ਉਹਨਾਂ ਨੇ ਜਿਹੜੀਆਂ ਕਹਿ ਸਕਦੇ ਹਾਂ ਵੀ ਐਮਿਸ਼ਨ ਸਟੈਂਡਰਡਸ ਦੇ ਵਿੱਚ ਥੋੜ੍ਹੀ ਢਿੱਲ
ਦਿੱਤੀ ਸੀ। ਹੁਣ ਜੀਐਮ ਦੇ ਨਾਲ-ਨਾਲ ਟੋਯੋਟਾ, ਫੀਐਟ ਕ੍ਰਾਈਸਲਰ ਇਹਨਾਂ ਨੇ ਕਿਹਾ ਆ ਵੀ ਹੁਣ ਅਸੀਂ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਆਪਣੇ ਐਮਿਸ਼ਨ ਸਟੈਂਡਰਡਸ ਹੋਣਗੇ ਉਹਨਾਂ ਨੂੰ ਹੁਣ ਮੰਨਿਆ ਕਰਨਗੇ। ਸੈਨ ਫਰਾਂਸਿਸਕੋ ਦੀ ਮੇਅਰ ਬੀਬੀ ਲੰਡਨ ਬਰੀਡ ਨੇ ਨਵੇਂ ਆਰਡਰ ਜਾਰੀ ਕੀਤੇ ਆ ਕੋਵਿਡ-19 ਦੇ ਵਾਧੇ ਨੂੰ ਦੇਖਦੇ ਹੋਏ। ਸੈਨ ਫਰਾਂਸਿਸਕੋ ਦੇ ਵਿੱਚ ਹੁਣ ਕਹਿੰਦੇ ਭਈ ਹੌਸਪੀਟਲਾਂ ਨੂੰ ਰਿਕੁਆਇਰ ਕੀਤਾ ਗਿਆ ਆ ਮੇਅਰ ਲੰਡਨ ਬਰੀਡ ਵੱਲੋਂ ਭਈ ਉਹਨਾਂ ਨੂੰ ਪੂਰੇ ਹਫ਼ਤੇ ਦੀ ਹਫ਼ਤੇ ਰਿਪੋਰਟ ਦੇਣੀ ਪਊਗੀ। ਪਲੱਸ ਟੈਸਟਿੰਗ ਨੂੰ ਲੈ ਕੇ ਵੀ ਕਿੰਨੀ ਜਲਦੀ ਤੁਸੀਂ ਟੈਸਟ ਕਰ ਸਕਦੇ ਆ। ਆਪਾਂ ਦੇਖਿਆ ਹੀ ਆ ਕਰੋਨਾ ਦੇ ਟੈਸਟ ਨੂੰ ਲੈ ਕੇ ਲੋਕਾਂ ਦੀਆਂ ਬਹੁਤ ਘੰਟੀਆਂ ਬੱਧੀ ਲਾਈਨਾਂ ਲੱਗੀਆਂ ਹੋਈਆਂ ਆ। ਜੇ ਔਨਲਾਈਨ ਤੁਸੀਂ ਅਪੁਆਇੰਟਮੈਂਟ ਲਓ ਏਰੀਏ 'ਚ ਕਿਤੇ ਤਾਂ ਤੁਹਾਨੂੰ ਅਪੁਆਇੰਟਮੈਂਟ 2-2 ਵੀਕ ਤੱਕ ਨਹੀਂ ਮਿਲਦੀ। ਹਫ਼ਤੇ ਵਿੱਚ ਤਾਂ ਕਹਿੰਦੇ ਕਰੋਨਾ ਕਈਆਂ ਦਾ ਹਟ ਵੀ ਜਾਂਦਾ ਆ, ਹੂੰ। ਜਿਨ੍ਹਾਂ ਨੂੰ ਮਾਈਲਡ ਹੁੰਦਾ ਹੈਗਾ। ਸੋ ਕਹਿੰਦੇ ਵੀ 24 ਆਵਰ ਦੇ ਵਿੱਚ ਉਹਨਾਂ ਉਹਨਾਂ ਨੂੰ ਕਰੋਨਾ ਟੈਸਟ ਹੋਣਾ ਚਾਹੀਦਾ, ਕੋਈ ਵੀ ਪੇਸ਼ੈਂਟ ਉੱਥੇ ਜਾਂਦਾ ਹੈਗਾ। ਤੇ ਜੇ ਹੌਸਪੀਟਲ ਤੇ ਹੈਲਥ ਸਿਸਟਮ ਇਸ ਨੂੰ ਫੋਲੋ ਨਹੀਂ ਕਰਦੇ ਤੇ ਉਹਨਾਂ ਨੂੰ $10,000 ਇੱਕ ਦਿਨ ਦੇ ਹਿਸਾਬ ਨਾਲ ਫਾਈਨ ਹੋਊਗਾ। ਤੇ ਸਿਟੀ ਨੇ 5 ਲੱਖ ਦੇ ਕਰੀਬ ਸਰਜੀਕਲ ਮਾਸਕ ਸਟੂਡੈਂਟਸ ਦੇ ਲਈ, 1,50,000 KN29 ਮਾਸਕ ਸਟਾਫ ਦੇ ਲਈ ਤੇ 1,000 ਰੈਪਿਡ ਟੈਸਟ ਐਜੂਕੇਟਰ ਦੇ ਲਈ ਪ੍ਰੋਵਾਈਡ ਕੀਤੇ ਹੈਗੇ ਆ। ਜੀ, ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਹੈਗਾ ਆ। ਤੇ ਇਕੋਨਮੀ ਨੂੰ ਲੈ ਕੇ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਇੱਕ ਵੱਡੀ ਜਿਹੜੀ ਚਰਚਾ ਇਹ ਛਿੜੀ ਪਈ ਆ ਵੀ ਬਹੁਤ ਸਾਰੇ ਜਿਹੜੇ ਰੀਟੇਲ ਸਟੋਰਸ ਆ, ਉਹਨਾਂ ਦੀਆਂ ਸ਼ੈਲਫਾਂ ਜਿਹੜੀਆਂ ਆ ਉਹ ਖਾਲੀ ਰਹਿ ਰਹੀਆਂ ਆ ਤੇ ਪਿਛਲੇ ਲੰਮੇ ਸਮੇਂ ਤੋਂ ਗਰੋਸਰੀ ਸਟੋਰਸ ਦੇ ਵਿੱਚ ਜਿਹੜੀਆਂ ਸ਼ੈਲਫਸ ਆ, ਉਹ ਖਾਲੀ ਦੇਖਣ ਨੂੰ ਮਿਲ ਰਹੀਆਂ ਆ। ਬਹੁਤ ਜ਼ਿਆਦਾ ਸਮਾਨ ਜਿਹੜਾ ਲੋਕਾਂ ਨੂੰ ਉਹ ਮਿਲ ਹੀ ਨਹੀਂ ਰਿਹਾ ਹੈਗਾ। ਸੋ ਅੱਜ ਵੀ ਆਪਾਂ ਜਿੱਦਾਂ ਸਵੇਰੇ ਵੀ ਜ਼ਿਕਰ ਕੀਤਾ ਸੀਗਾ ਫੈਡ ਦੇ ਜਿਹੜੇ ਚੇਅਰ ਉਹਨਾਂ ਜਰੋਮ ਪਾਵਲ ਆ ਉਹ ਕਮੇਟੀ ਦੇ ਸਾਹਮਣੇ ਪੇਸ਼ ਹੋਏ ਆ। ਉਹਨਾਂ ਨੇ ਇਹ ਜ਼ਿਕਰ ਕੀਤਾ ਆ ਵੀ ਆਉਣ ਵਾਲੇ ਇਸ ਸਾਲ ਦੇ ਵਿੱਚ 4 ਵਾਰੀ ਜਿਹੜੇ ਰੇਟ ਹਾਈਕਸ ਆ ਉਹ ਕੀਤੇ ਜਾ ਸਕਦੇ ਹੈਗੇ ਆ। ਸੋ ਬਾਕੀ ਉੱਧਰ ਇਨਫਲੇਸ਼ਨ ਦੇ ਕਰਕੇ, ਮਹਿੰਗਾਈ ਦੇ ਕਰਕੇ ਲੋਕ ਖਾਸੇ ਪਰੇਸ਼ਾਨ ਆ। ਸਪਲਾਈ ਚੇਨ ਦਾ ਜਿਹੜਾ ਅਜੇ ਵੀ ਮਸਲਾ ਆ ਉਹ ਹੱਲ ਨਹੀਂ ਹੋ ਰਿਹਾ। ਜਿਹੜੇ ਸ਼ੋਪਰਸ ਕਹਿੰਦੇ ਜਾ ਰਹੇ ਆ ਦੁਕਾਨਾਂ ਤੇ ਉਹਨਾਂ ਨੂੰ ਖਾਲੀ ਸ਼ੈਲਫਾਂ ਮਿਲ ਰਹੀਆਂ ਆ, ਉਹ ਆਪਣੀ ਭੜਾਸ ਤੇ ਆਪਣਾ ਗੁੱਸਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਕੱਢ ਰਹੇ ਨੇ। ਸੋ ਦੇਖੋ ਜੀ। ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਦਾ ਕੋਈ ਹੱਲ ਨਜ਼ਰ ਆਉਂਦਾ ਆ ਜਾਂ ਕਿੰਨੀ ਦੇਰ ਤੱਕ ਇਸ ਦੀ ਮਾਰ ਜਿਹੜੀ ਆ ਉਹ ਹੋਰ ਲੋਕਾਂ ਨੂੰ ਝੱਲਣੀ ਪਵੇਗੀ। ਬਿਲਕੁਲ ਇਸੇ ਤਰ੍ਹਾਂ ਕੈਲੀਫੋਰਨੀਆ ਦੇ ਬਜਟ ਦੇ ਵਿੱਚ ਗਵਰਨਰ ਗੈਬਨ ਨਿਊਸਮ ਨੇ ਕਾਫੀ ਵੱਡਾ ਅਮਾਊਂਟ ਰੱਖਿਆ ਹੈਗਾ ਇਸ ਚੀਜ਼ ਦੇ ਲਈ, ਸਪਲਾਈ ਚੇਨ ਦੇ ਲਈ। ਕਹਿੰਦੇ ਭਈ ਜਿਹੜੇ ਵੱਡੇ ਪੋਰਟਸ ਹੈਗੇ ਆ ਲਾਸ ਐਂਜਲਸ ਤੇ ਲੌਂਗ ਬੀਚ, ਇਹ ਵੈਸਟਰਨ ਹੈਮੀਸਫੀਅਰ ਦੇ ਸਭ ਤੋਂ ਵੱਡੇ ਪੋਰਟ ਹੈਗੇ ਆ। ਸੋ ਉੱਥੇ ਜਿਹੜਾ ਕੰਜੈਸ਼ਨ ਜਿਹੜਾ ਜ਼ਿਆਦੇ ਉੱਥੇ ਰਸ਼ ਹੈਗਾ ਆ, ਉਸ ਨੂੰ ਘਟਾਉਣ ਦੇ ਲਈ ਤੇ ਹੋਰ ਪੋਲਿਊਸ਼ਨ ਨੂੰ ਘਟਾਉਣ ਦੇ ਲਈ ਮਿਲੀਅਨਸ ਆਫ ਡਾਲਰ ਰੱਖੇ ਗਏ ਆ। ਕਹਿੰਦੇ 875 ਮਿਲੀਅਨ ਜ਼ੀਰੋ ਐਮਿਸ਼ਨ ਵਹੀਕਲ ਤੇ ਇਨਫਰਾਸਟ੍ਰਕਚਰ ਦੇ ਲਈ ਰੱਖੇ ਗਏ ਆ। ਤੇ $1.2 ਬਿਲੀਅਨ ਪੋਰਟ ਰਿਲੇਟਡ ਪ੍ਰੋਜੈਕਟਸ, ਰੇਲ ਯਾਰਡ ਐਕਸਪੈਂਸ਼ਨ, ਸੋ ਇਸ ਕੰਮ ਦੇ ਲਈ ਜਿਹੜੇ ਗਵਰਨਰ ਨੇ ਨਵੇਂ ਬਜਟ 'ਚ ਰੱਖੇ ਆ। ਜੀ, ਇੱਥੇ ਹਰਜੋਤ ਸਿੰਘ ਜੀ ਸਿਟੀ ਆਫ ਫਰੈਜ਼ਨੋ ਦੇ ਜਿਹੜੇ ਮੇਅਰ ਆ ਜੈਰੀ ਡਾਇਰ ਆ, ਉਹਨਾਂ ਨੇ ਜਿਹੜਾ ਅੱਜ ਗਵਰਨਰ ਨਿਊਸਮ ਦੇ ਪ੍ਰਪੋਜ਼ਡ ਬਜਟ ਦੀ ਸ਼ਲਾਘਾ ਜਿਹੜੀ ਉਹ ਕੀਤੀ। ਉਹਨਾਂ ਨੇ ਕਿਹਾ ਵੀ ਫਰੈਜ਼ਨੋ ਦੇ ਜਿਹੜੇ 2 ਇਸ ਟਾਈਮ ਸਭ ਤੋਂ ਵੱਡੀ ਜਿਹੜੀ ਸਮੱਸਿਆ ਹਾਊਸਿੰਗ ਦੀ ਤੇ ਹੋਮਲੈਸਨੈਸ ਦੀ ਆ, ਉਸ ਨੂੰ ਕਹਿੰਦੇ ਵੀ ਗਵਰਨਰ ਨਿਊਸਮ ਨੇ ਬਜਟ ਦੇ ਵਿੱਚ ਪ੍ਰਾਇਓਰਟਾਈਜ਼ ਕੀਤਾ ਆ। $2 ਬਿਲੀਅਨ ਦੀਆਂ ਜਿਹੜੀਆਂ ਗ੍ਰਾਂਟਸ ਤੇ ਟੈਕਸ ਕ੍ਰੈਡਿਟ ਕਹਿੰਦੇ ਸਟੇਟ ਦੇ ਇਹਨਾਂ ਇਲਾਕਿਆਂ ਦੇ ਲਈ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਹੁਣ ਰੱਖੇ ਹੈਗੇ ਆ। ਸੋ ਦੇਖੋ ਵੀ ਇਸ ਵਾਕਿਆ ਹੀ ਜਿਹੜੇ ਗਵਰਨਰ ਨਿਊਸਮ ਦੇ ਇਸ ਪਲਾਨ ਦੇ ਨਾਲ ਇਹਨਾਂ ਨੂੰ ਅਸਰ ਇਸ ਚੀਜ਼ ਨੂੰ ਜਿਹੜਾ ਉਹ ਪੈਂਦਾ ਆ ਕਿ ਨਹੀਂ। ਪਰ ਆਪਾਂ ਓਵਰਆਲ ਜਿਹੜਾ ਦੇਖਿਆ ਆ ਫਰੈਜ਼ਨੋ ਦਾ ਇਹ ਕਾਉਂਟੀ, ਫਰੈਜ਼ਨੋ ਦਾ ਇਹ ਇਲਾਕਾ ਪਿਛਲੇ ਕੁਛ ਕੁ ਸਾਲਾਂ ਤੋਂ ਰੀਅਲ ਅਸਟੇਟ ਜਾਂ ਰਹਿਣ ਦੇ ਇਲਾਕਿਆਂ ਦੇ ਬਾਬਤ ਕਾਫੀ ਹੌਟ ਮਾਰਕੀਟ ਜਿਹੜੀ ਆ ਉਹ ਬਣੀ ਪਈ ਆ। ਸੋ ਲੈਟਸ ਸੀ ਹਾਊਸਿੰਗ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਇਹ ਅਜਿਹੇ ਜਿਹੜੇ ਗ੍ਰਾਂਟਸ ਜਾਂ ਉਹ ਸਾਰੀਆਂ ਚੀਜ਼ਾਂ ਦਾ ਕਿੰਨਾ ਕੁ ਅਸਰ ਜਿਹੜਾ ਉਹ
ਰਹਿੰਦਾ ਜੀ। ਹੈਗਾ ਆ। ਰਾਜਕਵੀਰ ਸਿੰਘ ਜੀ, ਇੱਕ ਬਹੁਤ ਹੀ ਮਾੜੀ ਖਬਰ ਫਰਿਜ਼ਨੋ ਸਿਟੀ ਤੋਂ ਆ ਰਹੀ ਆ। ਉੱਥੇ ਇੱਕ ਆਪਣਾ ਪੰਜਾਬੀ ਨੌਜਵਾਨ ਕਰਮਜੀਤ ਸਿੰਘ ਕੂਨਰ ਅੱਜ ਸਵੇਰੇ ਤੜਕੇ 3:30 ਵਜੇ ਦੇ ਕਰੀਬ ਆਪਣੇ ਟਰੱਕ ਦੇ ਕੋਲ ਜਾ ਰਿਹਾ ਸੀ ਤੁਰ ਕੇ। ਜਦ ਰੋਡ ਕ੍ਰਾਸ ਕਰਨ ਲੱਗਾ ਤੇ ਉੱਥੇ ਉਹਦੇ ਵਿੱਚ ਕਿਸੇ ਨੇ ਕਾਰ ਮਾਰੀ ਤੇ ਉਹਦੀ ਥੋੜ੍ਹੇ ਮਿੰਟਾਂ ਬਾਅਦ ਹੀ ਮੌਤ ਹੋ ਗਈ। ਸੋ ਬਹੁਤ ਹੀ ਮਾੜੀ ਖਬਰ ਆਈ ਆ। ਕਹਿੰਦੇ ਬਹੁਤ ਹੀ ਦੋਸਤ ਸੀ ਸਾਰੇ ਲੋਕਾਂ ਦਾ, ਬਹੁਤ ਹੀ ਵਧੀਆ ਬੰਦਾ ਸੀ ਕਰਮਜੀਤ ਸਿੰਘ ਕੂਨਰ। ਸੋ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ, ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਇਸ ਦੁੱਖ ਦੇ ਵਿੱਚ ਭਾਈਵਾਲ ਆ, ਤੇ ਹੋਰ ਵੀ ਜਿਹੜੇ ਸਾਡੇ ਸਰੋਤੇ ਖਾਸ ਕਰਕੇ ਸੈਂਟਰਲ ਵੈਲੀ 'ਚ ਆ, ਜਦੋਂ ਤੁਸੀਂ ਵਾਕ ਕਰਦੇ ਆ ਉਧਰ ਅੱਜ ਕੱਲ੍ਹ ਧੁੰਦ ਬਹੁਤ ਪੈਂਦੀ ਆ, ਕਈ ਵਾਰੀ ਦਿਸਦਾ ਵੀ ਨਹੀਂ। ਭਾਈ ਬਹੁਤ ਧਿਆਨ ਦੇ ਨਾਲ ਚੱਲੋ, ਕਿਉਂਕਿ ਬਹੁਤ ਜ਼ਿਆਦਾ ਧੁੰਦ ਹੁੰਦੀ। ਮੈਂ ਖੁਦ ਦੇਖੀ ਆ ਫਰਿਜ਼ਨੋ ਬੇਕਰਫੀਲਡ ਏਰੀਆ ਦੇ ਵਿੱਚ। ਜੀ, ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਆ। ਜਾਣ ਤੋਂ ਪਹਿਲਾਂ ਆਪਾਂ ਸਟਾਕ ਮਾਰਕੀਟ ਦਾ ਵੀ ਜਿਹੜਾ ਉਹ ਹਾਲ ਦੱਸਦੇ ਜਾਈਏ। ਅੱਜ ਜਿਹੜੀ ਫੈਡ ਈਅਰ ਦੇ ਜਿਹੜੇ ਭਰੋਸੇ ਤੋਂ ਬਾਅਦ 'ਚ ਵੀ ਸ਼ਾਇਦ ਵੀ ਆਪਾਂ ਹੁਣ ਇੰਟਰਸਟ ਰੇਟ ਵਧਾ ਦੇਣੇ ਆ। ਡਾਓ ਜੋਨਸ ਨੇ ਥੋੜ੍ਹੀ ਜਿਹੀ ਕਹਿੰਦੇ ਵਾਪਸੀ ਕੀਤੀ ਆ। ਅੱਜ 183 ਪੁਆਇੰਟ ਮੁੜ ਕੇ ਵਧਿਆ ਆ ਤੇ 36,252 ਤੇ ਬੰਦ ਹੋਇਆ। S&P ਦੇ ਵਿੱਚ ਵੀ 43 ਪੁਆਇੰਟ ਵਧੇ 4713 ਤੇ। ਨੈਸਡੈਕ ਦੇ ਵਿੱਚ 200 ਤੇ 11 ਪੁਆਇੰਟਾਂ ਦੇ ਇਜ਼ਾਫੇ ਤੋਂ ਬਾਅਦ 'ਚ 15,153 ਤੇ ਬੰਦ ਹੋਇਆ। ਸੋਨੇ ਦਾ ਭਾਅ $1,819 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ 1.74% ਦੇ ਉੱਤੇ ਰਹੀ ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਦੀ ਕੀਮਤ 42,649 ਦੇ ਉੱਤੇ ਰਹੀ। ਇੱਕ US$ ਦੀ ਕੀਮਤ ਇੰਡੀਆ ਦੇ 73 ਰੁਪਏ ਤੇ 80 ਪੈਸੇ ਦੇ ਬਰਾਬਰ ਰਹੀ ਆ। ਇੱਕ US$ ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। USA